ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ, ਕਿਸ਼ਤ ਨੰਬਰ 32। 7 ਵਰ੍ਹੇ ਲੰਘ ਗਏ। ਦਰਿਆਬਾਦ ਨੂੰ ਜ਼ਿਲ੍ਹਾ ਬਣਿਆ 5 ਸਾਲ ਹੋ ਗਏ ਸਨ ਅਤੇ ਸ਼ਹਿਰ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਸੀ। ਨਵੇਂ ਕਾਰਖਾਨੇ ਲੱਗ ਰਹੇ ਸਨ, ਨਵੀਆਂ ਕੋਠੀਆਂ ਅਤੇ ਮਾਰਕੀਟਾਂ ਬਣ ਰਹੀਆਂ ਸਨ। ਆਬਾਦੀ ਵੱਧਦੀ ਪਈ ਸੀ ਅਤੇ ਨਾਲ ਹੀ ਜਰਾਇਮ ਵੀ। ਸੈਸ਼ਨ ਕੋਰਟ ਅਤੇ ਦੂਜੀਆਂ ਅਦਾਲਤਾਂ ਕਾਇਮ ਹੋ ਗਈਆਂ ਸਨ। ਸਿਵਲ ਲਾਈਨਜ਼ ਵਿੱਚ ਨਵੇਂ ਦਫ਼ਤਰਾਂ ਦੀਆਂ ਇਮਾਰਤਾਂ ਬਣ ਰਹੀਆਂ ਸਨ। ਮੁੰਡਿਆਂ ਅਤੇ ਕੁੜੀਆਂ ਦੇ ਡਿਗਰੀ ਕਾਲਜ ਕਾਇਮ ਹੋ ਗਏ ਸਨ ਅਤੇ ਖਾਲਿਦ ਸ਼ਹਿਰ ਦਾ ਮਸ਼ਹੂਰ ਵਕੀਲ ਬਣ ਗਿਆ ਸੀ। ਉਹਦੇ ਬਾਰੇ ਮਸ਼ਹੂਰ ਸੀ ਭਈ ਉਹ ਝੂਠਾ ਮੁਕੱਦਮਾ ਨਹੀਂ ਲੈਂਦਾ ਅਤੇ ਹਰ ਮੁਕੱਦਮਾ ਜਿੱਤਦਾ ਏ। ਪੁਲਿਸ ਵਾਲੇ ਅਤੇ ਗਵਾਹ ਉਹਦੇ ਤੋਂ ਘਾਬਰਦੇ ਅਤੇ ਜੱਜ ਮੈਜਿਸਟਰੇਟ ਉਹਦੀ ਇੱਜ਼ਤ ਕਰਦੇ, ਕਿਉਂ ਜੇ ਉਹਨਾਂ ਨੂੰ ਵੀ ਉਹਦੇ ਮੁਵੱਕਲਾਂ ਦੇ ਬੇਗੁਨਾਹ ਹੋਣ ਦਾ ਯਕੀਨ ਹੁੰਦਾ। ਕਈ ਕੇਸਾਂ ਵਿੱਚ ਉਹ ਪਿੰਡਾਂ ਵਿੱਚ ਫਿਰ ਕੇ ਸ਼ਹਾਦਤਾਂ ਅਤੇ ਸਬੂਤ ਇਕੱਠੇ ਕਰਦਾ, ਗਵਾਹਾਂ ਨੂੰ ਹਲਾਸ਼ੇਰੀ ਦਿੰਦਾ ਭਈ ਹੱਕ ਸੱਚ ਅਤੇ ਇਨਸਾਫ ਲਈ ਉਹਨਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਅਦਾਲਤ ਵਿੱਚ ਪੇਸ਼ ਹੋ ਕੇ ਗਵਾਹੀ ਦੇਣੀ ਚਾਹੀਦੀ ਏ। ਮਾੜਿਆਂ ਨੂੰ ਤਗੜਿਆਂ ਕੋਲੋਂ ਜਿੰਨਾ ਹੋ ਸਕਦਾ ਤਹਫ਼ੁਜ਼ ਵੀ ਦਿਵਾਉਂਦਾ। ਕੂੜਿਆਂ ਦੇ ਘਰ ਧੀ ਕਪੜਦਾ। ਫਸਾਦੀ, ਚੋਰ, ਮੁਜਰਮ ਜ਼ਹਿਨੀਅਤ ਵਾਲੇ ਅਤੇ ਕਾਤਲੀ ਉਹਦੇ ਨਾਂ ਤੋਂ ਡਰਦੇ। ਉਹ ਅਦਾਲਤ ਵਿੱਚ ਅਜਿਹੇ ਪੁੱਠੇ ਪੁੱਠੇ ਸਵਾਲ ਪੁੱਛਦਾ ਜਿਨ੍ਹਾਂ ਬਾਰੇ ਮੁਲਜ਼ਮਾਂ ਸੋਚਿਆ ਵੀ ਨਾ ਹੁੰਦਾ, ਪਰ ਉਹ ਆਪੋ ਹੈਰਾਨ ਹੁੰਦਾ ਪਿੰਡ ਦੇ ਸਿੱਧੇ ਸਾਦੇ ਬੰਦੇ ਵਿੱਚੋਂ ਕਿੰਨੇ ਖਚਰੇ ਅਤੇ ਹੁਸ਼ਿਆਰ ਸਨ। ਅਦਾਲਤਾਂ ਅਤੇ ਪੁਲਿਸ ਨੂੰ ਚੱਕਰਾਂ ਵਿੱਚ ਪਾ ਦਿੰਦੇ। ਅੱਗੋਂ ਪੁਲਿਸ ਮੁਕੱਦਮਿਆਂ ਕੇਸਾਂ ਨੂੰ ਹੋਰ ਉਲਝਾਇਆ ਹੁੰਦਾ। ਸੌਖੇ ਕਰਕੇ ਗੱਲ ਦਾ ਅਸਲ ਸਿਰਾ ਹੱਥ ਨਾ ਹੁੰਦਾ। ਚੌਧਰੀ ਅਤੇ ਜ਼ਮੀਨਦਾਰ ਕਾਵਿਆਂ, ਕਮੀਆਂ ਅਤੇ ਮੁਜ਼ਾਰਿਆਂ ਕੋਲੋਂ ਬੰਦਾ ਮਰਵਾ ਦਿੰਦੇ, ਉਹਨੂੰ ਲਾਲਚ ਦਿੰਦੇ, ਉਹਦੀ ਕਿਸੇ ਮਜਬੂਰੀ ਤੋਂ ਫਾਇਦਾ ਉਠਾਉਂਦੇ, ਉਹਦੇ ਲਈ ਕੋਈ ਗੈਰਤ ਵਾਲਾ ਮਸਲਾ ਪੈਦਾ ਕਰ ਦਿੰਦੇ ਅਤੇ ਉਹਨੂੰ ਪੁਲਿਸ ਅਤੇ ਕਚਹਿਰੀ ਤੋਂ ਬਚਾ ਲੈਣ ਦੀ ਯਕੀਨ ਦਹਾਨੀ ਕਰਾ ਕੇ ਕਤਲ ਕਰਵਾ ਲੈਂਦੇ। ਪਰ ਜਦੋਂ ਭੀੜ ਬਣਦੀ ਜਾਂ ਲੋੜ ਪੈਂਦੀ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ। ਉਹ ਵਿਚਾਰਾ ਉਡੀਕਦਾ ਰਹਿੰਦਾ, ਹੁਣੇ ਚੌਧਰੀ ਸਾਹਿਬ ਜ਼ਮਾਨਤ ਕਰਾਉਣ ਆਉਣਗੇ, ਹੁਣੇ ਹਵਾਲਾਤ ਜਾਂ ਜੇਲ੍ਹ ਦਾ ਬੂਹਾ ਖੁੱਲ੍ਹ ਜਾਏਗਾ, ਪਰ ਕੋਈ ਪਰਤ ਕੇ ਨਾ ਪੁੱਛਦਾ। ਪਿਛਲਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਡਰ ਦਾ ਮਾਰਿਆ ਉਹ ਚੁੱਪ ਕਰਕੇ ਸਜ਼ਾ ਭੁਗਤਦਾ ਰਹਿੰਦਾ। ਅਤੇ ਜੇ ਕੋਈ ਕਚਹਿਰੀ ਅੱਪੜ ਕੇ ਆਖਦਾ ਵੀ ਰਹਿੰਦਾ ਭਈ ਉਹਨੂੰ ਫਲਾਣੇ ਦੀ ਸ਼ਹਿ ਜਾਂ ਫੜੀ ਸੀ ਅਤੇ ਸਬੂਤ ਕਿੱਥੋਂ ਲਿਆਉਂਦਾ। ਗਫੂਰੇ ਅਤੇ ਨੂਰੇ ਦੇ ਟੱਬਰ ਨਾਲ ਵੀ ਇੰਝ ਹੀ ਹੋਇਆ। ਉਹ ਸਮਝਦੇ ਰਹੇ ਚਾਚਾ ਅਕਬਰ ਉਹਨਾਂ ਦੀ ਹਮਦਰਦੀ ਕਰ ਰਿਹਾ, ਪਰ ਜਦੋਂ ਸਰਵਰ ਨੂੰ ਫਾਂਸੀ ਦੀ ਸਜ਼ਾ ਹੋ ਗਈ ਅਤੇ ਉਹਨੇ ਹੌਲੀ ਹੌਲੀ ਉਹਨਾਂ ਦੀਆਂ ਜ਼ਮੀਨਾਂ ਦੀ ਆਪਣੀ ਜ਼ਮੀਨ ਨਾਲੋਂ ਬਹੁਤੀ ਨਿਗਰਾਨੀ ਸ਼ੁਰੂ ਕਰ ਦਿੱਤੀ। ਮੁਹਾਜਰਾਂ ਅਤੇ ਦੂਜੇ ਮਜ਼ਾਰਿਆਂ ਕਾਮਿਆਂ ਨੂੰ ਆਪਣੇ ਅਸਰ ਥੱਲੇ ਕਰ ਲਿਆ। ਤਿੰਨਾਂ ਘਰਾਂ ਵਿੱਚ ਇੱਕੋ ਗਫੂਰੇ ਦਾ 10 ਸਾਲਾਂ ਦਾ ਪੁੱਤਰ ਸੀ। ਗਫੂਰੇ ਉਹਦੀ ਮਾਂ ਨੂੰ ਆਖਿਆ ਸੀ ਭਈ ਉਹਨੂੰ ਉਹਦੇ ਚਾਚੇ ਸਰਵਰ ਕੋਲੋਂ ਬਚਾ ਕੇ ਰੱਖੇ। ਸਰਵਰ ਦਾ ਖਤਰਾ ਤਾਂ ਹੁਣ ਮੁੱਕ ਗਿਆ ਸੀ, ਪਰ ਅੱਗੋਂ ਵੱਡੇ ਚਾਚੇ ਕੋਲੋਂ ਪੈਦਾ ਹੋ ਗਿਆ। ਉਹਨੇ ਮੁੰਡੇ ਨੂੰ ਪੜ੍ਹਾਈ ਦੇ ਬਹਾਨੇ ਆਪਣੇ ਪੇਕਿਆਂ 'ਤੇ ਗੱਲ ਦਿੱਤਾ ਸੀ ਭਈ ਜਦੋਂ ਆਪਣੀ ਰਾਖੀ ਅਤੇ ਜ਼ਮੀਨਾਂ ਦੀ ਨਿਗਰਾਨੀ ਜੋਗਾ ਹੋਇਆ ਵਾਪਸ ਆ ਜਾਵੇਗਾ। ਖਾਲਿਦ ਚੰਗਾ ਅਤੇ ਕਾਮਯਾਬ ਵਕੀਲ ਮਿਥਿਆ ਜਾਂਦਾ ਸੀ। ਹਕੀਮ ਸਾਹਿਬ ਦੇ ਫੌਤ ਹੋਣ ਪਿੱਛੋਂ ਉਹਨਾਂ ਦੀ ਜੱਦੀ ਪੁਸ਼ਤੀ ਭੋਇੰ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ ਸੀ, ਪਰ ਮਲਕ ਕਬਜ਼ਾ ਨਾ ਛੱਡਿਆ ਅਤੇ ਦਰਾਛੇ ਜਿਹੇ ਮਜ਼ਾਰੇ ਬਿਠਾ ਦਿੱਤੇ ਅਤੇ ਆਖਿਆ ਜੇ ਕਿਸੇ ਦੀ ਹਿੰਮਤ ਹੈ ਤਾਂ ਉਹ ਆ ਕੇ ਹੱਲ ਜੋ ਲਵੇ। ਅਨਵਰ ਅਤੇ ਬਾਸੂ ਆਖਿਆ ਸੀ ਅਸੀਂ ਹੱਲ ਜੋਵਾਂਗੇ, ਪਰ ਖਾਲਿਦ ਮਨਾ ਕਰ ਦਿੱਤਾ। ਜੂਰੇ ਭੱਟੀ ਵੀ ਆਖਿਆ ਮੈਂ ਤੇਰੇ ਨਾਲ ਹਾਂ, ਪਰ ਉਹ ਲੜਾਈ ਝਗੜੇ ਤੋਂ ਗੁੱਸਾਉਂਦਾ ਰਿਹਾ। ਪਰ ਫਿਰ ਜਦੋਂ ਉਹਦੇ ਪੈਰ ਜੰਮ ਗਏ ਉਹਨੇ ਆਖਿਆ ਮਲਕ ਕੋਲੋਂ ਜ਼ਮੀਨ ਵਾਗੁਜ਼ਾਰ ਕਰਾਣੀ ਹੈ। ਬਾਸੂ ਅਤੇ ਅਨਵਰ ਅੱਗੇ ਹੀ ਕਾਲੇ ਸਨ। ਜੂਰਾ ਵੀ ਨਾਲ ਰਲ ਗਿਆ ਅਤੇ ਉਹਨਾਂ ਇੱਕ ਦਿਨ ਪੁਲਿਸ ਦੀ ਨਿਗਰਾਨੀ ਵਿੱਚ ਹਲ ਜੋ ਲਿਆ। ਮਜ਼ਾਰਿਆਂ ਨੇ ਜਦੋਂ ਵੇਖਿਆ ਭਈ ਅਸਲ ਮਾਲਕ ਮਰਨ ਮਾਰਨ ਨੂੰ ਤਿਆਰ ਨੇ ਅਤੇ ਉਹਨਾਂ ਨਾਲ ਪੁਲਿਸ ਅਤੇ ਕਾਨੂੰਨ ਵੀ ਏ, ਉਹਨਾਂ ਗੱਡੀ ਹੋਈ ਫਸਲ ਦੀ ਕੀਮਤ ਲੈ ਕੇ ਸਮਝੌਤਾ ਕਰ ਲਿਆ। ਖਾਲਿਦ ਆਖਿਆ ਭਈ ਉਹ ਭੋਇੰ ਵਿੱਚੋਂ ਹੋਣ ਵਾਲੀ ਪਿਛਲੇ 40 ਵਰ੍ਹਿਆਂ ਦੀ ਆਮਦਨੀ ਦਾ ਹਿਸਾਬ ਨਹੀਂ ਮੰਗੇਗਾ ਜੇ ਮਲਕ ਅੱਗੋਂ ਕੋਈ ਫੱਡਾ ਨਾ ਪਾਵੇ। ਮਲਕ ਸਿਆਣਾ ਬੰਦਾ ਸੀ। ਇਸ ਡਰ ਤੋਂ ਭਈ ਕਿਧਰੇ ਉਹ ਇਹ ਮੁਕੱਦਮਾ ਵੀ ਨਾ ਹਾਰ ਜਾਏ ਉਹਨੇ ਸੁਲ੍ਹਾ ਕਰ ਲਈ। ਇੰਜ ਦਾਦੇ ਦੇ ਵੇਲੇ ਦੀ ਖੁੱਸੀ ਹੋਈ ਭੋਇੰ ਵਾਗੁਜ਼ਾਰ ਹੋ ਗਈ। ਖਾਲਿਦ ਦਾ ਖਿਆਲ ਸੀ ਭਈ ਵੇਚ ਦਿੱਤੀ ਜਾਵੇ ਜਾਂ ਹਿੱਸੇ 'ਤੇ ਦੇ ਦਿੱਤੀ ਜਾਵੇ,
ਪਰ ਭਾ ਬਾਸੂ ਆਖਿਆ, ਮੈਂ ਤੇਰਾ ਮਜ਼ਾਰਾ ਬਣ ਕੇ ਵਾਵਾਂਗਾ ਤੇ ਤੈਨੂੰ ਹਿੱਸਾ ਦਿੰਦਾ ਰਵਾਂਗਾ। ਵੇਚਣ ਜਾਂ ਕਿਸੇ ਹੋਰ ਦੇ ਹਵਾਲੇ ਕਰਨ ਦੀ ਲੋੜ ਨਹੀਂ। ਇਹਦੇ ਨਾਲ ਹੋਰ ਚੰਗੀ ਕੀ ਸਲਾਹ ਹੋ ਸਕਦੀ ਸੀ। ਉਹਨੇ ਭਾ ਬਾਸੂ ਦੇ ਹਵਾਲੇ ਕੀਤੀ। ਉਹ ਆਪਾਂ ਨੂੰ ਲੈ ਕੇ ਉਹਦੇ ਨਿੱਕੇ ਪਿੰਡ ਵਾਲੇ ਘਰ ਆ ਗਿਆ ਤੇ ਵਾਈ ਬੀਜੀ ਸ਼ੁਰੂ ਕਰ ਦਿੱਤੀ। ਖਾਲਿਦ ਨੂੰ ਹੋਰ ਵੀ ਨਿੱਕੀਆਂ ਵੱਡੀਆਂ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਹੋਈਆਂ, ਪਰ ਉਹਦੀ ਵਕੀਲ ਦੇ ਤੌਰ 'ਤੇ ਅਸਲ ਮਸ਼ਹੂਰੀ ਇੱਕ ਅਜਿਹੇ ਪੁਰਾਣੇ ਕਤਲ ਦਾ ਮੁਜਰਮ ਫੜਵਾਉਣ, ਸਗੋਂ ਸਜ਼ਾ ਦਿਲਵਾਉਣ ਨਾਲ ਹੋਈ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਸੀ। ਮਕਤੂਲ ਜਹਾਨਾ ਸ਼ਰੀਫ ਤੇ ਸਾਊ ਬੰਦਾ ਸੀ। ਉਹਦੀ ਦੁਸ਼ਮਣੀ ਸੀ ਨਾ ਸ਼ਰੀਕੇਦਾਰੀ, ਜ਼ਮੀਨ ਤੇ ਜ਼ਰ ਦਾ ਵੀ ਕੋਈ ਝਗੜਾ ਨਹੀਂ ਸੀ ਤੇ ਨਾ ਹੀ ਕਿਸੇ ਔਰਤ ਦਾ ਕੋਈ ਚੱਕਰ ਮਾਲੂਮ ਹੁੰਦਾ। ਉਹਦੇ ਵਾਰਸਾਂ ਤੇ ਪਿੰਡ ਵਾਲਿਆਂ ਨੂੰ ਵੀ ਕਿਸੇ ਉੱਤੇ ਸ਼ੁਬਾ ਨਹੀਂ ਸੀ। ਉਹਨੇ ਰਾਤ ਨੂੰ ਪਾਣੀ ਲਾਇਆ ਹੋਇਆ ਸੀ। ਰਾਤ ਨੂੰ ਖਾਲ ਦੇ ਕੰਢੇ ਟੁਰਦਿਆਂ ਉਹਦੇ ਢੋਲੇ ਗਾਉਣ ਦੀ ਆਵਾਜ਼ ਵੀ ਲੋਕਾਂ ਸੁਣੀ ਸੀ। ਅੱਧੀ ਰਾਤੀ ਉਹਦੀ ਪਾਣੀ ਦੀ ਵਾਰੀ ਮੁੱਕ ਗਈ, ਪਰ ਉਹ ਘਰ ਨਾ ਪਰਤਿਆ। ਦੂਜੀ ਸਵੇਰ ਨੂੰ ਖਾਲ ਵਿੱਚ ਪਈ ਉਹਦੀ ਲਾਸ਼ ਲੱਭੀ। ਉਹਦੇ ਸਿਰ ਵਿੱਚ ਕਿਸੇ ਟਕਵਾ ਮਾਰ ਕੇ ਉਹਨੂੰ ਮਾਰ ਛੱਡਿਆ ਸੀ। ਪੁਲਿਸ ਬੜੀ ਕੋਸ਼ਿਸ਼ ਕਰਦੀ ਰਹੀ, ਖੋਜੀਆਂ ਵਾਹ ਲਾਇਆ, ਪਰ ਕੋਈ ਥੋ ਨਾ ਲੱਗਾ। ਉਹਦੇ ਪਿੱਛੋਂ ਜਿਹੜੇ ਘਰ ਦੀ ਪਾਣੀ ਦੀ ਵਾਰੀ ਸੀ ਤੇ ਜਿਹਦੇ ਉੱਤੇ ਪਿੰਡ ਦੇ ਲੰਬਰਦਾਰ ਨੂੰ ਕੋਈ ਗੁੱਸਾ ਸੀ, ਉਹਨੂੰ ਪੁਲਿਸ ਫੜ ਕੇ ਫੈਂਟੀਆਂ ਲਾਂਦੀ ਰਹੀ, ਪਰ ਕਿਸੇ ਆਦਰਿਆ ਨਾ ਕੋਈ ਸਬੂਤ ਲੱਭਾ ਤੇ ਅਖੀਰ ਥੱਕ ਹਾਰ ਕੇ ਉਹਨਾਂ ਇਹ ਕੇਸ ਦਾਖਲ ਦਫ਼ਤਰ ਕਰ ਦਿੱਤਾ। ਖਾਲਿਦ ਦੀ ਮਸ਼ਹੂਰੀ ਸੁਣ ਕੇ ਉਹਦਿਆਂ ਵਾਰਸਾਂ ਖਾਲਿਦ ਨਾਲ ਗੱਲ ਕੀਤੀ। ਉਹਨੇ ਨਾਲ ਜਾ ਕੇ ਮੌਕਾ ਵੇਖਿਆ, ਮਕਤੂਲ ਦੇ ਰਹਿਣ ਸਹਿਣ, ਆਦਤਾਂ, ਦੋਸਤੀਆਂ ਤੇ ਚਾਲ ਚਲਣ ਬਾਰੇ ਹਰ ਨਿੱਕੀ ਵੱਡੀ ਗੱਲ ਮਾਲੂਮ ਕੀਤੀ, ਪਰ ਕੋਈ ਸਿਰਾ ਨਾ ਲੱਭਾ ਤੇ ਉਹ ਲੋਕੀ ਮਾਯੂਸ ਹੋ ਕੇ ਪਰਤ ਗਏ। ਪਰ ਖਾਲਿਦ ਦੇ ਦਿਮਾਗ ਵਿੱਚ ਕੰਡਾ ਜਿਹਾ ਰੜਕਦਾ ਰਹਿੰਦਾ ਤੇ ਉਹ ਉਸ ਅੰਨੇ ਕਤਲ ਬਾਰੇ ਗਵੇੜ ਕਰਦਾ ਰਹਿੰਦਾ। ਕਈ ਮਹੀਨੇ ਲੰਘ ਗਏ। ਇੱਕ ਰਾਤੀ ਕਾਨੂੰਨ ਦੀ ਕੋਈ ਕਿਤਾਬ ਪੜ੍ਹਦਿਆਂ ਉਹ ਥੱਕ ਗਿਆ ਤੇ ਅੱਖਾਂ ਬੰਦ ਕਰਕੇ ਮਲਕ ਅੱਲਾ ਯਾਰ ਦੇ ਘਰ ਅਖੀਰਲੀ ਰਾਤ ਦੀ ਫਰਹਾਨਾ ਨਾਲ ਮੁਲਾਕਾਤ ਯਾਦ ਕਰਨ ਲੱਗ ਪਿਆ। ਉਹ ਤੇ ਬੜੀ ਡਰਾਕੜ ਜਿਹੀ ਸੀ, ਪਰ ਉਸ ਰਾਤੀ ਉਹਨੇ ਬੜੀ ਦਲੇਰੀ ਤੋਂ ਕੰਮ ਲਿਆ ਤੇ ਭਰੇ ਘਰ ਵਿੱਚੋਂ ਨਿਕਲ ਕੇ ਅਨੈਕਸੀ ਵਿੱਚ ਆ ਗਈ। ਜੇ ਕੋਈ ਜਾਗ ਪੈਂਦਾ ਜਾਂ ਵੇਖ ਲੈਂਦਾ ਤੇ ਫੇਰ। ਆਹੋ, ਜ਼ਨਾਨੀਆਂ ਬੜੀਆਂ ਡਰਾਕੜ ਤੇ ਕਮਜ਼ੋਰ ਹੁੰਦੀਆਂ ਨੇ, ਉਹਨੇ ਸੋਚਿਆ, ਪਰ ਜਦੋਂ ਇਸ਼ਕ ਮੁਹੱਬਤ ਦਾ ਜਿੰਨ ਚਮੜਿਆ ਹੋਵੇ, ਕਿਸੇ ਖਤਰੇ ਦੀ ਪਰਵਾਹ ਨਹੀਂ ਕਰਦੀਆਂ ਤੇ ਕੱਚੇ ਘੜੇ ਉੱਤੇ ਵੀ ਠੇਲ ਪੈਂਦੀਆਂ ਨੇ। ਤੇ ਬੰਦਾ ਉਸ ਵੇਲੇ ਖਤਰਨਾਕ ਹੁੰਦਾ ਹੈ ਜਦੋਂ ਉਹ ਕਿਸੇ ਜ਼ਨਾਨੀ ਨਾਲ ਮੁਲਾਕਾਤ ਕਰਦਾ ਹੋਵੇ ਤੇ ਕੋਈ ਦੂਜਾ ਰੰਗ ਵਿੱਚ ਭੰਗ ਪਾ ਦੇਵੇ। ਫਿਰ ਉਹਨੂੰ ਆਪਣੇ ਬਚਪਨ ਦੀ ਇੱਕ ਗੱਲ ਯਾਦ ਆਈ। ਅਜੇ ਉਹ ਪੜ੍ਹਨੇ ਵੀ ਨਹੀਂ ਪਿਆ ਸੀ। ਇੱਕ ਸਵੇਰੇ ਉਹਦੇ ਅੱਬਾ ਬਾਹਰੋਂ ਹੋ ਕੇ ਆਏ ਤੇ ਅੰਮੀ ਨੂੰ ਦੱਸਿਆ, ਅੱਜ ਮੈਂ ਮਰ ਕੇ ਬਚਿਆ। ਜਾਤੂ ਮੋਚੀ ਤੇ ਚੌਧਰੀਆਂ ਦੀ ਬਾਨੋ ਇੱਕ ਪੈੜੀ ਵਿੱਚ ਇਕੱਠੇ ਸਨ। ਮੈਂ ਵੀ ਜਾ ਵੜਿਆ। ਉਹਨੇ ਪਛਾਤਿਆਂ ਬਗੈਰ ਮੇਰੇ ਵੱਲ ਨੇਜ਼ੇ ਨਾਲ ਵਾਰ ਕੀਤਾ, ਪਰ ਕਿਸਮਤ ਚੰਗੀ ਸੀ, ਘੁਸ ਗਿਆ ਤੇ ਮੈਂ ਉੱਥੋਂ ਨੱਸ ਆਇਆ। ਬੰਦਾ ਇਹੋ ਜਿਹੇ ਮੌਕੇ ਉੱਤੇ ਕਤੂਰਿਆਂ ਵਾਲੀ ਕੁੱਤੀ ਬਣ ਜਾਂਦਾ ਏ, ਨੇੜੇ ਹੋ ਤੇ ਬੋਟੀ ਪੱਟ ਕੇ ਲੈ ਜਾਏ। ਅੱਬਾ ਸਮਝੇ ਭਈ ਉਹ ਸੁੱਤਾ ਹੋਇਆ ਏ, ਪਰ ਉਹ ਜਾਗਦਾ ਸੀ ਤੇ ਇੰਨੀ ਉਮਰ ਵਿੱਚ ਵੀ ਉਹਨੂੰ ਗੱਲ ਦੀ ਕੁਝ ਨਾ ਕੁਝ ਸਮਝ ਆ ਗਈ ਸੀ। ਵੱਡਾ ਹੋਇਆ ਤੇ ਜਾਦੂ ਬਾਰੇ ਗੱਲਾਂ ਸੁਣ ਕੇ ਚੰਗੀ ਤਰ੍ਹਾਂ ਸਮਝ ਗਿਆ। ਫੇਰ ਅਚਾਨਚੱਕ ਕਿੱਥੋਂ ਦੀ ਗੱਲ ਕਿੱਥੇ ਜਾ ਟਕਰੀ। ਫਰਜ਼ ਕਰ ਲਓ ਭਈ ਕੋਈ ਜਾਦੂ ਮੋਚੀ ਕਿਸੇ ਚੌਧਰੀਆਂ ਦੀ ਬਾਨੋ ਨਾਲ ਰਾਤ ਵੇਲੇ ਮੁਲਾਕਾਤ ਕਰਦਾ ਹੋਵੇ ਤੇ ਉੱਤੋਂ ਖਾਲ ਦੇ ਬੰਨੇ ਉੱਤੇ ਨੰਗੇ ਪੈਰੀ ਟੁਰਦਾ ਕੋਈ ਜਾਨ ਨਾ ਆ ਜਾਏ ਤੇ ਪੁੱਛੇ ਕੌਣ ਹੋ ਤੇ ਕੀ ਪੇ ਕਰਦੇ ਹੋ ਇਸ ਵੇਲੇ, ਤੇ ਉਹ ਕਤੂਰਿਆਂ ਵਾਲੀ ਕੁੱਤੀ ਵਾਂਗ ਦੂਜੇ ਦਿਨ ਉਹ ਜਾਨੇ ਦੇ ਪਿੰਡ ਟੁਰ ਗਿਆ। ਮੌਕਾ ਉਹਨੇ ਅੱਗੇ ਵੇਖਿਆ ਹੋਇਆ ਸੀ, ਖਾਲ ਦੇ ਨਾਲ ਟੁਰਦਾ ਰਿਹਾ। ਇਹ ਤੇ ਉਹਨੂੰ ਪਹਿਲਾਂ ਵੀ ਪਤਾ ਲੱਗ ਗਿਆ ਸੀ ਭਈ ਕਾਤਲ ਖਾਲ ਵਿੱਚ ਟੁਰਦਾ ਗਿਆ ਹੋਵੇਗਾ ਤਾਂ ਜੇ ਖੁਰਾ ਨਾ ਲੱਭੇ, ਪਰ ਖਾਲ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਏ ਉਹਦਾ ਉਹਨੂੰ ਪਤਾ ਨਹੀਂ ਸੀ। ਟੁਰਦਿਆਂ ਉਹ ਇੱਕ ਨਿੱਕੇ ਜਿਹੇ ਡੇਰੇ ਉੱਤੇ ਅਪੜਿਆ। ਉੱਥੇ ਮਜ਼ਾਰਿਆਂ ਦੇ 2 ਘਰ ਸਨ। ਉਹ ਸਾਹ ਲੈਣ ਤੇ ਪਾਣੀ ਪੀਣ ਦੇ ਬਹਾਨੇ ਨਲਕੇ ਕੋਲ ਬਹਿ ਗਿਆ। ਬਾਊ ਜੀ, ਤੁਸੀਂ ਕਿੱਧਰ ਰਾਹ ਭੁੱਲੀ ਫਿਰਦੇ ਹੋ? ਪੱਕੀ ਉਮਰ ਦੇ ਇੱਕ ਬੰਦੇ ਪੁੱਛਿਆ। ਭੁੱਲ ਹੀ ਗਿਆ, ਉਹਨੇ ਜਵਾਬ ਦਿੱਤਾ। ਸੋਚਿਆ ਸੀ ਵਿੱਚੋਂ ਦੀ ਪਿੰਡ ਛੇਤੀ ਅਪੜ ਜਾਵਾਂਗਾ। ਕੋਈ ਚਾਹ ਲੱਸੀ ਲਿਆਵਾਂ? ਬੰਦੇ ਉਹਦੇ ਸ਼ਹਿਰੀ ਕੱਪੜਿਆਂ ਤੋਂ ਮਰਗੂਬ ਹੋ ਕੇ ਪੁੱਛਿਆ। ਨਹੀਂ, ਚਲੋ ਅਸਾਂ ਵੇਲਣਾ ਜੁੱਤਾ ਹੋਇਆ ਹੈ, ਰੋ ਪੀ ਲਓ, ਗੁੜ ਛੁੜ ਖਾ ਲਓ। ਅਸਾਂ ਕਿਸਾਨਾਂ ਕੋਲ ਤੇ ਉਹ ਕੁਝ ਹੁੰਦਾ ਹੈ। ਆਹੋ, ਗਰਮ ਤਾਜ਼ਾ ਗੁੜ ਮੈਨੂੰ ਬੜਾ ਪਸੰਦ ਹੈ, ਬੜਾ ਚਿਰ ਹੋ ਗਿਆ ਖਾਦਿਆਂ। ਉਹ ਵੇਲਣੇ ਉੱਤੇ ਆਏ।
ਉੱਥੇ ਇੱਕ ਬੁੱਢਾ ਬੰਦਾ ਗੁੜ ਦੀਆਂ ਪੇਸੀਆਂ ਪਿਆ ਬਣਾਉਂਦਾ ਸੀ। ਇੱਕ ਜਵਾਨ ਜਿਹਾ ਮੁੰਡਾ ਵੇਲਣੇ ਵਿੱਚ ਗੰਨੇ ਪਿਆ ਦਿੰਦਾ ਸੀ। ਦੂਜਾ ਜਿਹੜਾ ਉਹਦਾ ਵੱਡਾ ਬਿਰਾ ਲੱਗਦਾ ਸੀ, ਕੜਾਹ ਵਿੱਚ ਰੋਹ ਦੇ ਭਾਂਡੇ ਲੁੱਧਦਾ ਪਿਆ ਸੀ। ਉਸ ਆਪਣਾ ਨਾਂ ਦੱਸਿਆ, ਉਹਨਾਂ ਦੇ ਨਾਂ ਪੁੱਛੇ। ਫਿਰ ਉਹਨਾਂ ਦੇ ਪਿਓ ਨਾਲ ਗੱਲਾਂ ਕਰਨ ਲੱਗ ਪਿਆ, ਜਿਹੜਾ ਉਹਨੂੰ ਗੁੜ ਖਵਾਉਣ ਲਿਆਇਆ ਸੀ। ਫਿਰ ਉਹਨੇ ਵੇਖਿਆ ਜਦੋਂ ਵੱਡਾ ਬਿਰਾ ਵੇਲਣੇ ਕੋਲ ਰੋਹ ਦਾ ਘੜਾ ਲੈਣ ਗਿਆ, ਨਿੱਕੇ ਉਹਦੇ ਕੰਨ ਵਿੱਚ ਕੋਈ ਗੱਲ ਕੀਤੀ ਤੇ ਦੋਵੇਂ ਉਹਨੂੰ ਮਸ਼ਕੂਕ ਜਿਹੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ। ਕੀ ਕਰਦੇ ਹੋ? ਪਿਓ ਪੁੱਛਿਆ। ਸ਼ਹਿਰ ਵਿੱਚ। ਮੈਂ ਵਕੀਲ ਹਾਂ, ਉਸ ਆਖਿਆ। ਪਿੱਛੋਂ ਨਿੱਕੇ ਪਿੰਡ ਦਾ ਰਹਿਣ ਵਾਲਾ। ਨਾਂ ਸੁਣਿਆ ਏ, ਹਕੀਮ ਦੇ ਪੁੱਤਰ ਹੋ ਨਾ? ਆਹੋ। ਉਹਨੇ ਵੇਖਿਆ ਵੱਡੇ ਮੁੰਡੇ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ ਤੇ ਉਹ ਉਹਨੂੰ ਦੂਰੋਂ ਪਰੇਸ਼ਾਨ ਨਜ਼ਰਾਂ ਨਾਲ ਘੂਰਦਾ ਪਿਆ ਸੀ। ਜਹਾਨੇ ਦੇ ਕੇਸ ਦੀ ਨਵੇਂ ਸਿਰ ਤੋਂ ਤਫਤੀਸ਼ ਹੋ ਰਹੀ ਏ, ਉਹਨੇ ਬਾਬੇ ਨੂੰ ਦੱਸਿਆ। ਕੋਈ ਪਤਾ ਲੱਗਾ ਏ? ਅਜੇ ਨਹੀਂ। ਤੁਸੀਂ ਪਿੰਡ ਵੱਲ ਜਾ ਰਹੇ ਹੋ ਜਾਂ ਉਧਰੋਂ ਆ ਰਹੇ ਹੋ? ਉਧਰੋਂ ਆ ਰਿਹਾ ਤੇ ਉਧਰ ਹੀ ਜਾਣਾ ਵੀ ਏ। ਬੜੀਆਂ ਔਖੀਆਂ ਗੱਲਾਂ ਕਰਦੇ ਹੋ। ਕੇਸ ਵੀ ਬੜਾ ਔਖਾ ਏ। ਉਹ ਉੱਠ ਖਲੋਤਾ। ਹੋਰ ਗੁੜ ਲੈ ਲਓ। ਨਹੀਂ ਮਿਹਰਬਾਨੀ। ਇਸ ਦੌਰਾਨ ਉਹਨੇ ਵੇਖਿਆ ਵੱਡੇ ਮੁੰਡੇ ਦੋਸੇ ਤੋਂ ਘੜਾ ਚੁੱਕਣ ਤੇ ਲੁੱਧਣ ਲੱਗਿਆਂ ਰੋਹ ਕੜਾਹ ਤੋਂ ਬਾਹਰ ਰੁੜ ਗਈ। ਉਹ ਫੇਰ ਖਾਲ ਦੇ ਨਾਲ ਨਾਲ ਟੁਰਦਾ ਪਿੰਡ ਆ ਗਿਆ। ਜਹਾਨੇ ਦੇ ਘਰ ਅਪੜਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਭਈ ਪਿੰਡ ਦੀ ਕਿਸੇ ਕੁੜੀ ਦਾ ਕਦੀ ਖੂਹ ਵਾਲੇ ਮੁੰਡੇ ਦੋਸੇ ਨਾਲ ਤਾਲਕ ਰਿਹਾ ਹੋਵੇ। ਪਹਿਲੇ ਤੇ ਉਹ ਮੁਕਰ ਗਏ, ਪਰ ਫਿਰ ਜਹਾਨੇ ਦੀ ਜ਼ਨਾਨੀ ਆਖਿਆ, ਲੋਕੀ ਸੱਚੀ ਝੂਠੀ ਜੋੜ ਲੈਂਦੇ ਨੇ ਭਰਾਵਾ। ਅੱਲਾ ਨੂੰ ਜਾਨ ਦੇਣੀ ਹੈ, ਸਾਨੂੰ ਤੇ ਝੂਠ ਹੀ ਲੱਗਦਾ ਏ। ਲੰਬਰਾਂ ਦੀ ਜ਼ੀਨੋ ਦਾ ਨਾਂ ਲੈਂਦੇ ਸਨ। ਹੁਣ ਉਹ ਕਿੱਥੇ ਹੁੰਦੀ ਏ? ਮਾਪਿਆਂ ਦੇ ਘਰ। ਪਿਛਲੇ ਵਰੇ ਉਹਦਾ ਕਿਧਰੇ ਮੁਲਤਾਨ ਵੱਲ ਵਿਆਹ ਹੋਇਆ ਸੀ, ਪਰ ਦੂਜੇ ਮਹੀਨੇ ਵਿਚਾਰੀ ਨੂੰ ਤਲਾਕ ਹੋ ਗਈ। ਉਦੋਂ ਦੀ ਮਾਪਿਆਂ ਦੇ ਬੂਹੇ ਉੱਤੇ ਬੈਠੀ ਏ। ਪਰ ਤੂੰ ਇੰਨੀ ਪੁਣ ਛਾਣ ਕਿਉਂ ਕਰਨਾ ਏ? ਇਸ ਗੱਲ ਦਾ ਮੇਰੇ ਬੰਦੇ ਦੇ ਕਤਲ ਨਾਲ ਕੀ ਤਾਲੁਕ? ਵਕੀਲ ਜੋ ਹੋਇਆ, ਜਾਨੇ ਦੇ ਸਾਲੇ ਆਖਿਆ, ਪੁੱਛਣ ਦੇ ਸੂ। ਮੈਂ ਜ਼ੀਨੋ ਨੂੰ ਮਿਲਣਾ ਚਾਹੁੰਦਾ। ਉਸ ਆਖਿਆ, ਕੋਈ ਤਰੀਕਾ ਦੱਸੋ। ਉਹਦੇ ਬਿਰਾ ਬੜੇ ਸਖਤ ਬੰਦੇ ਨੇ। ਨਾਮ ਹੀ ਨਾ ਲੈਵੀਂ, ਨਾਲੇ ਉਹਨੂੰ ਜਦੋਂ ਦਾ ਕੀੜਾ ਟਕਰਿਆ ਏ ਉਹਦੇ ਕੋਲੋਂ ਬਹੁਤਾ ਟੁਰਿਆ ਵੀ ਨਹੀਂ ਜਾਂਦਾ। ਉਹਦਾ ਮਤਲਬ ਏ ਸੱਪ ਲੜਿਆ ਏ, ਬਿਰਾ ਆਖਿਆ। ਕਿੱਥੋਂ ਤੇ ਕਦੋਂ? 2-3 ਮਹੀਨੇ ਹੋ ਗਏ ਨੇ। ਕਿਧਰੇ ਰਾਤ ਵੇਲੇ ਅੰਦਰ ਬਾਹਰ ਗਈ ਤੇ ਲੜ ਗਿਆ। ਅੱਛਾ ਠੀਕ ਹੈ, ਹੁਣ ਮੈਂ ਚੱਲਣਾ। ਚਾਹ ਪਕਦੀ ਪਈ ਏ, ਪੀ ਕੇ ਜਾਵੀਂ। ਅੱਛਾ। ਫਿਰ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪਏ। ਉੱਠਣ ਲੱਗਿਆ ਉਸ ਆਖਿਆ, ਮੈਂ ਫੇਰ ਕਿਸੇ ਵੇਲੇ ਆਵਾਂਗਾ। ਤੂੰ ਜ਼ੀਨੋ ਨੂੰ ਮੈਨੂੰ ਜ਼ਰੂਰ ਮਿਲਾਈ। ਪਰ ਉਹਨੂੰ ਦੂਜੀ ਵਾਰ ਆਉਣ ਦੀ ਲੋੜ ਨਾ ਰਹੀ। ਜਦੋਂ ਉਹ ਸਕੂਟਰ ਉੱਤੇ ਸ਼ਹਿਰ ਜਾਣ ਵਾਲੀ ਸੜਕ ਨੂੰ ਮੁੜਿਆ, ਦੋਸਾ ਰਾਹ ਵਿੱਚ ਖਲੋਤਾ ਸੀ। ਉਹਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਉਹਦਾ ਇਰਾਦਾ ਜਾਣ ਗਿਆ। ਇਹ ਖਤਰਨਾਕ ਹੋ ਸਕਦਾ ਸੀ। ਉਹਨੇ ਸਪੀਡ ਵਧਾ ਦਿੱਤੀ ਤੇ ਨਿਕਲ ਗਿਆ। ਇਲਾਕੇ ਦੇ ਥਾਣੇਦਾਰ ਨੂੰ ਸਾਰੀ ਗੱਲ ਦੱਸੀ। ਉਹ ਨਵੇਂ ਸਿਰੇ ਤੋਂ ਤਫਤੀਸ਼ ਲਈ ਰਾਜ਼ੀ ਹੋ ਗਿਆ ਤੇ ਦੋਸੇ ਨੂੰ ਤਫਤੀਸ਼ ਵਿੱਚ ਸ਼ਾਮਲ ਕਰ ਲਿਆ ਤੇ ਅਦਰਾ ਕੇ ਛੱਡਿਆ। ਉਹਨੇ ਉਹਦੇ ਘਰ ਵਿੱਚੋਂ ਟਕਵਾ ਵੀ ਬਰਾਮਦ ਕਰ ਲਿਆ। ਮੌਕੇ ਦੀ ਗਵਾਹ ਜ਼ੀਨੋ ਸੀ। ਅਦਾਲਤ ਉਹਦੇ ਸਮਨ ਜਾਰੀ ਕਰ ਦਿੱਤੇ। ਉਹਨੇ ਅਦਾਲਤ ਨੂੰ ਦੱਸਿਆ, ਦੋਸੇ ਦਾ ਕੋਈ ਕਸੂਰ ਨਹੀਂ। ਜਹਾਨ ਨੇ ਪਹਿਲ ਕੀਤੀ ਸੀ। ਉਹਨੇ ਪੁੱਠੀ ਕਈ ਮਾਰੀ, ਪਰ ਇਹ ਬਚ ਗਿਆ। ਉਹਨੂੰ ਨਾ ਮਾਰਦਾ ਤੇ ਉਹਨੇ ਮਾਰ ਛੱਡਣਾ ਸੀ। ਆਪਣਾ ਬਚਾਅ ਕਰਨਾ ਕੋਈ ਜੁਰਮ ਨਹੀਂ। ਦੋਸੇ ਨੂੰ ਸਜ਼ਾ ਹੋ ਗਈ ਤੇ ਖਾਲਿਦ ਦੀ ਸ਼ਹਿਰ ਤੇ ਪਿੰਡਾਂ ਵਿੱਚ ਬੱਲੇ ਬੱਲੇ। ਇਹ ਵਕੀਲ ਹੈ ਜਾਂ CID ਦਾ ਥਾਣੇਦਾਰ? ਲੋਕੀ ਆਖਦੇ। ਉਹ ਮਾੜੇ ਬੰਦਿਆਂ ਕੋਲੋਂ ਫੀਸ ਨਾ ਲੈਂਦਾ, ਯੱਬੋਂ ਥੋੜੀ। ਪਰ ਉਹਦੀ ਮਕਬੂਲੀਅਤ ਸਿਰਫ ਵਕੀਲ ਦੇ ਤੌਰ 'ਤੇ ਹੀ ਨਹੀਂ ਸੀ। ਉਹ ਲੋਕਾਂ ਦੇ ਹੋਰ ਵੀ ਕਈ ਕੰਮ ਕਰਦਾ ਕਰਾਂਦਾ। ਕਿਸੇ ਹਸਪਤਾਲ ਵਿੱਚ ਮਰੀਜ਼ ਨੂੰ ਦਾਖਲ ਕਰਾਉਣਾ ਹੁੰਦਾ, ਮੁੰਡੇ ਨੂੰ ਸਕੂਲ ਜਾਂ ਕਾਲਜ ਵਿੱਚ ਦਾਖਲਾ ਨਾ ਮਿਲਦਾ, ਡੂਮੀ ਸੈਲ ਜਾਂ ਸ਼ਨਾਖਤੀ ਕਾਰਡ ਬਣਵਾਉਣਾ, ਵੀਜ਼ੇ ਜਾਂ ਪਾਸਪੋਰਟ ਦੇ ਫਾਰਮ ਲੈਣੇ ਹੁੰਦੇ, ਮੈਡੀਕਲ ਸਰਟੀਫਿਕੇਟ ਬਣਵਾਉਣਾ ਹੁੰਦਾ, ਸ਼ਾਦੀ ਵਿਆਹ ਲਈ ਬੱਸ ਕਿਰਾਏ 'ਤੇ ਲੈਣੀ ਹੁੰਦੀ, ਉਹਦੇ ਕੋਲ ਹੀ ਆਉਂਦੇ। ਆਪਣੇ ਪਿੰਡ ਦੇ ਲੋਕੀ ਤੇ ਉਹਦੇ ਘਰ ਨੂੰ ਆਪਣਾ ਘਰ ਸਮਝਦੇ। ਮੁੰਡਿਆਂ ਨੂੰ ਸ਼ਹਿਰ ਪੈਸੇ ਦੇ ਕੇ ਘੱਲ ਦਿੰਦੇ। ਚਾਚੇ ਖਾਲਿਦ ਨੂੰ ਆਖਣਾ, ਤੁਹਾਨੂੰ ਚੰਗਾ ਜਿਹਾ ਤਹਿਮਤ ਦਾ ਕੱਪੜਾ ਜਾਂ ਸਵੈਟਰ ਲੈ ਦੇਵੇ। ਉਹਦੇ ਘਰ ਵਿੱਚ ਹਰ ਵੇਲੇ ਪਿੰਡੋਂ ਚੌਲ, ਛੋਲੇ, ਆਂਡੇ ਤੇ ਕੁਕੜੀਆਂ ਤੇ ਭੁੱਜੇ ਹੋਏ ਦਾਣੇ ਹੁੰਦੇ ਰਹਿੰਦੇ। ਕੋਈ ਸਾਗ ਲੈ ਆਉਂਦਾ, ਕੋਈ ਸੱਤੂ। ਰਾਹ ਉੱਤੇ ਘਰ ਸੀ। ਪਿੰਡਾਂ ਵਾਲੇ ਆਉਂਦੇ ਜਾਂਦੇ ਪਾਣੀ ਪੀਣ ਲਈ ਰੁਕ ਜਾਂਦੇ। ਘਰ ਵਿੱਚ ਬਿਨ ਤਨਖਾਹ ਨੌਕਰਾਂ ਦੀ ਲਾਈਨ ਲੱਗੀ ਰਹਿੰਦੀ।
ਬਸ਼ੀਰੂ ਮੋਚੀ ਤੇ ਜੀਰਾ ਪੌਲੀ ਤੇ ਬਹੁਤਾ ਰਹਿੰਦੇ ਹੀ ਉਹਦੇ ਕੋਲ ਸਨ। ਉਹ ਮਿੱਲਾਂ ਵਿੱਚ ਨੌਕਰੀਆਂ ਕਰਦੇ, ਰਾਤ ਨੂੰ ਉਹਦੇ ਘਰ ਆ ਜਾਂਦੇ ਤੇ ਕਰਨ ਨੂੰ ਜਿਹੜਾ ਕੰਮ ਲੱਭਦਾ ਜੁਟ ਜਾਂਦੇ। ਇੱਕ ਨਾਈ ਰੋਟੀ ਪਕਾਉਂਦਾ, ਇੱਕ ਬੁੱਢੀ ਬੇਵਾ ਉਹਦੀ ਅੰਨੀ ਮਾਂ ਦੀ ਦੇਖਭਾਲ ਕਰਦੀ। ਉਹ ਉਹਨਾਂ ਨੂੰ ਤਨਖਾਹ ਤੋਂ ਅੱਡ ਰੋਟੀ ਕੱਪੜਾ ਵੀ ਦਿੰਦਾ। ਫਿਰ ਉਹਦਾ ਹੱਥ ਖੁੱਲ੍ਹਾ ਹੋਇਆ ਤੇ ਉਹ ਪਿੰਡਾਂ ਦੇ ਲੋਕਾਂ ਦੀ ਮਾਲੀ ਮਦਦ ਵੀ ਕਰਨ ਲੱਗ ਪਿਆ। ਉਹਨੇ ਪਿੰਡ ਜਾਣ ਵਾਲੀ ਸੜਕ ਪੱਕੀ ਕਰਾਉਣ ਦੀਆਂ ਕਈ ਦਰਖਾਸਤਾਂ ਦਿੱਤੀਆਂ ਤੇ ਅਖੀਰ ਡਿਸਟ੍ਰਿਕਟ ਬੋਰਡ ਕੋਲੋਂ ਮਨਜ਼ੂਰ ਵੀ ਕਰਾ ਲਈਆਂ, ਜਿਹਦੇ ਨਾਲ ਇਲਾਕੇ ਦੇ ਪਿੰਡਾਂ ਵਿੱਚ ਉਹਦੇ ਨਾਂ ਦੀ ਧੁੰਮ ਪੈ ਗਈ। ਫਿਰ ਉਹਨੇ ਨਿੱਕੇ ਪਿੰਡ ਪ੍ਰਾਇਮਰੀ ਸਕੂਲ ਖੁਲਵਾ ਦਿੱਤਾ ਤੇ ਅਨੂ ਦੀ ਇਮਦਾਦ ਨਾਲ ਵੱਡੇ ਪਿੰਡ ਡਿਸਪੈਂਸਰੀ ਖੁਲਵਾ ਦਿੱਤੀ। ਲੋਕੀ ਆਖਦੇ ਪਿਓ ਦਾਦਾ ਰੂਹਾਨੀ ਜਿਸਮਾਨੀ ਫੈਜ਼ ਬਖਸ਼ਦੇ ਸਨ। ਉਹਨੇ ਉਹ ਰਸਤਾ ਛੱਡ ਦਿੱਤਾ, ਪਰ ਲੋਕਾਂ ਨੂੰ ਫੈਜ਼ ਅਪੜਦਾ ਰਹਿੰਦਾ ਹੈ।